ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਆਪਾਂ ਆਪ ਵਿਧਾਇਕ ਅਮਿਤ ਰਤਨ ਦੇ ਰਿਮਾਂਡ ਦੀ 2 ਮਾਰਚ ਤੱਕ ਦਾ ਵਾਧਾ ਹੋ ਗਿਆ ਜੀ ਇਸ ਰਿਮਾਂਡ ਦੇ ਵਿੱਚ। ਹਾਂਜੀ ਦੇਖੋ ਬਰਾਬਰ ਹੀ ਚੱਲੀ ਜਾਂਦਾ ਕੰਮ। ਜੀ 4-5 ਦਿਨ ਦਾ ਰਿਮਾਂਡ ਮਨੀਸ਼ ਸਿਸੋਦੀਆ ਦਾ ਮਿਲ ਗਿਆ, ਇਧਰੋਂ ਰਤਨ ਵੀ ਰਿਮਾਂਡ ਤੇ ਕੰਮ ਬਰਾਬਰ ਤੇ ਹੀ ਆ। 2 ਉਧਰ ਚਲੇ ਗਏ ਅੰਦਰ ਇਹਨਾਂ ਦੇ, 2 ਇਧਰੋਂ ਚਲੇ ਗਏ ਨੇ ਅੰਦਰ। ਜੀ ਬਰਾਬਰ ਹੀ ਆ ਸੱਟ ਦਿੱਲੀ ਦੇ ਨਾਲ। ਹੂੰ, ਮਤਲਬ ਕਿ MOU ਸਾਈਨ ਹੋਇਆ ਹੈ ਨਾ, ਨੌਲੇਜ ਸ਼ੇਅਰਿੰਗ ਸਮਝੌਤਾ ਜੋ ਹੈ। ਹੂੰ, ਤਾਂ ਹੂੰ, ਖੈਰ ਦੇਖੋ ਗੱਲ ਕੀ ਹੈ ਕਿ ਅਮਿਤ ਰਤਨ ਹੁਣ ਰਿਮਾਂਡ ਤੇ ਤਾਂ ਰਹੇਗਾ ਹੀ ਰਹੇਗਾ, ਪਰ ਵੱਡੀ ਗੱਲ ਇਹੋ ਹੈ ਕਿ ਰਿਮਾਂਡ ਦੇ ਵਿੱਚੋਂ ਨਿਕਲੇਗਾ ਕੀ। ਹੂੰ, ਜੇ ਰਿਮਾਂਡ ਚੋਂ ਸਾਰਾ ਕੁਝ ਨਿਕਲ ਆਇਆ ਤਾਂ ਫਿਰ ਔਖਾ ਹੋ ਜਾਏਗਾ। 2 ਜੀ, ਤਰੀਕ ਤੱਕ ਰਿਮਾਂਡ ਹੈ। ਹੁਣ ਅੰਦਰ ਦੀ ਉੱਥੇ ਕੀ ਸੁਣਵਾਈ ਹੋਈ ਹੈ, ਸੁਣਵਾਈ ਦੇ ਦੌਰਾਨ ਇਹਨਾਂ ਨੇ ਜਾ ਕੇ ਕੀ ਦੱਸਿਆ। ਕਿਉਂਕਿ ਦੇਖੋ ਰਿਮਾਂਡ ਦਾ ਵਾਧਾ ਪਤਾ ਕਦੋਂ ਹੁੰਦਾ ਹੈ? ਹੂੰ, ਹੂੰ, ਰਿਮਾਂਡ ਦਾ ਵਾਧਾ ਉਦੋਂ ਹੁੰਦਾ ਹੈ ਜਦੋਂ ਜਾ ਕੇ ਕੋਈ ਵੀ ਇਨਫੋਰਸਮੈਂਟ ਏਜੰਸੀ ਹੈ ਜਾਂ ਕੋਈ ਪੁਲਿਸ ਫੋਰਸ ਹੈ, ਉਹ ਜਾ ਕੇ ਇਹ ਚੀਜ਼ ਜੱਜ ਨੂੰ ਸਮਝਾਉਣ ਚ ਕਾਮਯਾਬ ਰਹਿੰਦੀ ਹੈ ਕਿ ਜੀ, ਹਾਂ ਜੀ ਅਸੀਂ ਇਹਦੇ ਕੋਲੋਂ ਇਸ ਮੁਕੱਦਮੇ ਦੇ ਸੰਦਰਭ ਚ ਅੱਗੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰਿਕਵਰ ਕਰਨੀਆਂ ਨੇ ਜਾਂ ਪੁੱਛਣੀਆਂ ਨੇ ਜਾਂ ਜੋੜਨੀਆਂ ਨੇ। ਹੂੰ, ਤਾਂ ਇਹ ਹੁੰਦਾ ਹੈ। ਜੀ, ਤਾਂ ਰਿਮਾਂਡ ਦੇ ਵਿੱਚ ਜੇ ਦੂਜੀ ਵਾਰੀ ਵਾਧਾ ਹੋਇਆ ਤੇ ਇਹਦਾ ਮਤਲਬ ਹੈ ਕਿ ਹੁਣ ਦੇਖੋ ਮੈਂ ਪੜ੍ਹਿਆ ਨਹੀਂ ਅੱਜ ਦਾ ਇਹਨਾਂ ਦਾ ਕਿ ਰਿਮਾਂਡ ਪੇਪਰ ਕੀ ਹੈ, ਕਿ ਉਹਦੇ ਵਿੱਚ ਕੀ ਇਹਨਾਂ ਨੇ ਦੱਸਿਆ ਹੋਏਗਾ ਉਹ ਤੇ ਮੈਂ ਨਹੀਂ ਕਹਿ ਸਕਦਾ, ਪਰੰਤੂ ਇਹ ਸਾਫ਼ ਹੈ ਕਿ ਜੱਜ ਨੂੰ ਜੇ ਇਹ ਸੰਤੁਸ਼ਟ ਕਰ ਪਾਏ ਨੇ ਹੂੰ, ਹੂੰ, ਵਿਜੀਲੈਂਸ ਵਾਲੇ, ਇਹਦਾ ਮਤਲਬ ਕਿ ਸਾਰਾ ਕੁਝ ਇਹਨਾਂ ਨੇ ਰੱਖਿਆ ਹੋਏਗਾ। ਇਹ ਜੀ, ਤੇ ਸਾਫ਼ ਹੈ ਨਾ, ਸਪਸ਼ਟ ਹੈ ਕਿ ਇਹਨਾਂ ਨੇ ਆਵਾਜ਼ ਦਾ ਮਿਲਾਨ ਕਰਵਾਇਆ, ਆਵਾਜ਼ ਮਿਲ ਗਈ, ਇਹਦਾ ਮਤਲਬ ਹੈ ਕਿ ਰਤਨ ਔਖਾ ਹੋ ਗਿਆ, ਹੂੰ, ਉਹਦੇ ਹੂੰ, ਵਾਸਤੇ ਔਖਾ ਹੋ ਗਿਆ। ਤਾਂ ਹੁਣ ਕੁਝ ਚੀਜ਼ਾਂ ਹੋਰ ਹੋ ਸਕਦਾ ਕਿ ਰਿਕਵਰ ਕਰਨੀਆਂ ਹੋਣ। ਵੈਸੇ ਤੇ ਦੱਸਦੇ ਆ ਕਿ ਉਸ ਇਲਾਕੇ ਦੇ ਵਿੱਚੋਂ ਖਾਸੀਆਂ ਸ਼ਿਕਾਇਤਾਂ ਨੇ, ਇਹਨਾਂ ਦੇ ਵਿਧਾਇਕ ਤੇ ਵੈਸੇ ਹੀ ਬਹੁਤ ਕਸੂਤੇ ਜੇ ਫਸੇ ਪਏ ਆ। ਇੱਕ ਕਹਿੰਦੇ ਚਪੇੜਾ ਖਾ ਬੈਠਾ ਆਪਣੇ ਗਨਮੈਨ ਦੇ ਕੋਲੋਂ, ਜੀ, ਰੋਟੀ ਖਾਂਦਾ ਖਾਂਦਾ ਹੀ। ਹੁਣ ਇਹ ਖਬਰ ਆਈ ਹੈ ਕਿ ਉਹ ਗਨਮੈਨ ਨਹੀਂ ਟਿਕਦੇ ਪਏ, ਹੂੰ, ਉਹ ਕਹਿੰਦੇ ਕਿ ਛੱਡੋ ਖੜੇ ਤੇ ਰੋਟੀ ਨਹੀਂ ਖਾਣ ਦਿੰਦੇ। ਮਤਲਬ ਕਿ ਇਸ ਤਰ੍ਹਾਂ ਇਹਨਾਂ ਦੀ ਬਦਨਾਮੀ ਦੇ ਤਾਂ ਪੜੋਲ ਵੱਜੇ ਪਏ ਨੇ ਇਸ ਇਲਾਕੇ ਦੇ ਵਿੱਚ। ਹੋਰ ਵੀ ਸ਼ਿਕਾਇਤਾਂ ਨੇ ਕੁਝ ਰੀਅਲ ਐਸਟੇਟ ਦੇ ਨਾਲ ਜੁੜੀਆਂ ਜਾਂ ਕੁਝ ਹੋਰ ਵਸੂਲੀਆਂ ਦੇ ਨਾਲ। ਉਹ ਸਾਰੀਆਂ ਸ਼ਿਕਾਇਤਾਂ ਕਹਿੰਦੇ ਆ ਕਿ ਦੱਬੇ ਪੈਰੀ ਇੱਥੇ ਆ ਰਹੀਆਂ ਨੇ। ਹੂੰ, ਹੂੰ, ਨੰਬਰਦਾਰ ਵਾਲਾ ਮਸਲਾ ਤੇ ਉਹ ਹੈਗਾ ਹੀ ਹੈਗਾ ਸੀਗਾ ਘੁੱਦਾ ਪਿੰਡ ਤੋਂ, ਪਰ ਹੋਰ ਵੀ ਸ਼ਿਕਾਇਤਾਂ ਕੁਝ ਦੱਸਦੇ ਆ ਕਿ ਪਹੁੰਚ ਰਹੀਆਂ ਨੇ ਇਹਨਾਂ ਦੇ ਖਿਲਾਫ। ਵੇਖੋ ਅੱਗੇ ਹੁਣ ਕੀ ਬਣਦਾ, ਪਰ 2 ਮਾਰਚ ਤੱਕ ਜੇ ਰਿਮਾਂਡ ਮਿਲਿਆ ਤੇ ਇਹਦਾ ਮਤਲਬ ਹੈ ਕਿ ਬਹੁਤ ਕੁਝ ਹਾਲੇ ਇਸ ਕੇਸ ਦੇ ਵਿੱਚ ਵਿਜੀਲੈਂਸ ਨੇ ਤੈਅ ਕਰਨਾ ਹੈ। ਉਹ ਹੁਣ ਕਿੱਦਾਂ ਤੈਅ ਕਰਦੇ ਪਤਾ ਨਹੀਂ, ਉਹ ਤਾਂ ਉਹਨਾਂ ਦਾ ਪਾਰਟ ਆ। ਪਰ ਇਹ ਸਾਫ਼ ਹੈ, ਸਪਸ਼ਟ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਅਮਿਤ ਰਤਨ ਨੂੰ 2 ਮਾਰਚ ਨੂੰ ਜਦੋਂ ਪੇਸ਼ ਕਰਨਗੇ, ਹੋ ਸਕਦਾ ਹੈ ਕਿ ਇੱਕ ਵਾਰੀ ਫੇਰ ਰਿਮਾਂਡ ਵਾਸਤੇ ਜਿਹੜਾ ਹੈ ਇਹ ਚਾਰਾਜੋਈ ਕਰਨਾ, ਕਿਉਂਕਿ ਇਹ ਮਾਮਲਾ ਖਾਸਾ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਨਾ ਸਿਰਫ ਕੱਲਾ ਇਹ ਸਰਪੰਚ, ਬਲਕਿ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਜੀ, ਕੁਝ ਹੋਰ ਵੀ ਸ਼ਿਕਾਇਤਾਂ ਜਿਹੜੀਆਂ ਉਹ ਆਈਆਂ, ਤੇ ਜੇ ਉਹ ਸ਼ਿਕਾਇਤਾਂ ਮੰਨ ਲਓ ਇਹ ਲੈਂਦੇ ਨੇ, ਇਹਨਾਂ ਤੇ ਕੰਮ ਕਰਦੇ ਆ, ਤਾਂ ਫਿਰ ਗਾਂ ਦੀ ਗਾਂ ਪੋਲ ਪੱਟੀ ਖੁੱਲ ਵੀ ਸਕਦੀ ਹੈ ਬਈ।